ਨਾ ਬੋਲੇ ਚਾਲੇ ਤੇ ਨਾ ਕੋਈ ਗੱਲਬਾਤ ਕੀਤੀ। ਪੱਥਰ ਦੀਆਂ ਮੂਰਤੀਆਂ ਹਾਰ ਬੁੱਤ ਬਣੇ ਖਲੋਤੇ ਰਹੇ, ਠੰਡੇ ਠਾਰ ਜੁੱਸਿਆਂ ਵਾਲੇ ਬੇਜਾਨ ਬੁੱਤ। ਭਗਤ ਸਿੰਘ ਦਾ ਜੁੱਸਾ ਵੀ ਇੰਜੇ ਬਰਫ਼ ਹੁੰਦਾ ਸੀ। ਸਿਰਫ਼ ਅੱਜ ਦੇ ਦਿਨ ਲਈ ਉਹਦੇ ਵਿੱਚ ਜਾਨ ਪੈ ਗਈ ਸੀ। ਉਹਨੇ ਆਪਣੀਆਂ ਅੱਖਾਂ ਹੈਰਤ ਨਾਲ ਝਮਕੀਆਂ ਤੇ ਉਹਦੇ ਮੋਢਿਆਂ ਉੱਤੇ ਜਿਹੜਾ ਬਰਫ਼ ਹੱਥਾਂ ਦਾ ਭਾਰ ਸੀ, ਉਹ ਲੱਥ ਗਿਆ। ਕੰਧ ਉੱਤੇ ਟੰਗੇ ਜਿਹੜੇ ਫਰੇਮ ਖਾਲੀ ਜਾਪਦੇ ਸਨ, ਉਹਨਾਂ ਅੰਦਰ ਸੁਖਦੇਵ ਤੇ ਰਾਜਗੁਰੂ ਇੱਕ ਵਾਰੀ ਫੇਰ ਤਸਵੀਰ ਹੋ ਗਏ। ਉਹਨਾਂ ਦੇ ਵਿਚਕਾਰਲਾ ਫਰੇਮ ਹਾਲੇ ਵੀ ਸੱਖਣਾ ਪਿਆ ਸੀ। ਤਦ ਜਿਵੇਂ ਪਾਲਿਆਂ ਦੀਆਂ ਰੁੱਤਾਂ ਅੰਦਰ ਕੋਈ ਸ਼ਕਲ ਹੌਲੀ ਹੌਲੀ ਧੁੰਦ ਵਿੱਚੋਂ ਜ਼ਾਹਰ ਹੁੰਦੀ ਏ, ਇੰਜ ਭਗਤ ਦੀ ਤਸਵੀਰ ਉਸ ਖਾਲੀ ਫਰੇਮ ਅੰਦਰ ਜ਼ਾਹਰ ਹੁੰਦੀ ਗਈ। ਮੈਂ ਕਿੱਥੇ ਹਾਂ? ਕਿਸ ਜਹਾਨ ਅੰਦਰ ਸਾਹ ਲੈ ਰਿਹਾ ਵਾਂ? ਮੈਂ ਇੱਥੇ ਸੱਚਮੁੱਚ ਆਪਣੀ ਜੱਦੀ ਪੁਸ਼ਤੀ ਹਵੇਲੀ ਵਿੱਚ ਖਲੋਤਾ ਹੋਇਆਂ, ਜਾਂ ਮੈਂ ਵੀ ਮੁੱਦਤਾਂ ਤੋਂ ਇੱਕ ਤਸਵੀਰ ਹੋ ਚੁੱਕਾਂ? ਇਹ ਨਖੇੜਾ ਕੌਣ ਕਰੇ? ਉਹ ਕਰੇ ਜਿਹੜਾ ਹਯਾਤੀ ਤੇ ਮੌਤ ਦੇ ਵਿਚਕਾਰਲੇ ਪੈਂਡਿਆਂ ਦਾ ਪਾਂਦੀ ਹੋਵੇ। ਸਾਹਮਣੇ ਵਾਲੀ ਦੂਜੀ ਕੰਧ ਉੱਤੇ ਬੁਝਦੀਆਂ ਤੇ ਫਿੱਕੀਆਂ ਪੈਂਦੀਆਂ ਕੁਝ ਹੋਰ ਫੋਟੋ ਭਗਤ ਵੱਲ ਵੇਖਦੀਆਂ ਜਾਂਦੀਆਂ ਸਨ, ਜਿਵੇਂ ਉਹਦੀਆਂ ਅੱਖਾਂ ਨੂੰ ਉਡੀਕ ਰਹੀਆਂ ਹੋਣ। ਇਹ ਸਭ ਉਹ ਲੋਕ ਸਨ ਜਿਨ੍ਹਾਂ ਗਲ ਵਿੱਚੋਂ ਗੋਰਿਆਂ ਦੇ ਸੰਗਲ ਲਾਹ ਸੁੱਟਣ ਲਈ ਹਯਾਤੀ ਗਾਲ ਦਿੱਤੀ। ਇਹਨਾਂ ਵਿੱਚ ਝਾਂਸੀ ਦੀ ਰਾਣੀ ਵੀ ਸੀ ਤੇ ਨਵਾਬ ਵਾਜਿਦ ਅਲੀ ਸ਼ਾਹ ਦੀ ਦੂਜੀ ਘਰਵਾਲੀ ਹਜ਼ਰਤ ਮਹਿਲ ਵੀ ਸੀ। ਹਜ਼ਰਤ ਮਹਿਲ ਬੜੀ ਜਿੱਦਾਰ ਮਲਕਾ ਸੀ। ਉਹ ਇਕੱਲੀ ਅੰਗਰੇਜ਼ਾਂ ਨਾਲ ਭਿੜ ਗਈ, ਉਹਨਾਂ ਦੀਆਂ ਫੌਜਾਂ ਨਾਲ ਜਾ ਮੱਥਾ ਲਾਇਆ ਤੇ ਲਹੂ ਲੁਹਾਨ ਹੋ ਕੇ ਨੇਪਾਲ ਦਿਆਂ ਜੰਗਲਾਂ ਵਿੱਚ ਗੁੰਮ ਹੋ ਗਈ। ਉਹਦੀ ਕਬਰ ਦਾ ਨਿਸ਼ਾਨ ਸ਼ਹਿਰ ਖਟਮੰਡੂ ਵਿੱਚ ਮੌਜੂਦ ਏ। ਇਹ ਅਜਬ ਗੱਲ ਨਹੀਂ ਪਈ ਹਜ਼ਰਤ ਮਹਿਲ ਜਿਹੜੀ ਨੇਪਾਲ ਵਿੱਚ ਦਫ਼ਨ ਏ, ਉਹਦੀ ਫੋਟੋ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਬੰਗਾ 105 ਰੇਬੇ ਵਿੱਚ ਲੱਗੀ ਹੋਈ ਏ। ਇੱਕ ਬੜੀ ਸ਼ਕਲ ਵਾਲਾ ਇਨਕਲਾਬੀ ਨੌਜਵਾਨ ਸ਼ਹੀਦ ਅਸ਼ਫਾਕੁੱਲਾ ਵੀ ਭਗਤ ਨੂੰ ਵੇਖੀ ਜਾਂਦਾ ਸੀ। ਉਹਨੂੰ ਵੇਖ ਕੇ ਭਗਤ ਦੇ ਦਿਲ ਨੂੰ ਇੱਕ ਖਿੱਚ ਜਿਹੀ ਪਈ। ਇਹ ਜਿਹੇ ਸ਼ਹੀਦ ਜਵਾਨ ਇਸ ਧਰਤੀ ਦੀ ਆਜ਼ਾਦੀ ਲਈ ਜਾਨਾਂ ਵਾਰ ਗਏ। ਇਸ ਅਜੀਬ ਘਰ ਵਿੱਚ ਇੱਕ ਤਸਵੀਰ ਇਹ ਜਿਹੀ ਸੀ ਜਿਹਨੂੰ ਵੇਖ ਕੇ ਭਗਤ ਨੇ ਮੱਥਾ ਟੇਕਿਆ ਤੇ ਫਿਰ ਸਿਰ ਨੀਵਾਂ ਕਰਕੇ ਖਲੋ ਗਿਆ। ਚਿੱਟੀ ਪੱਗ, ਅਚਕਨ ਦੇ ਬਟਨ ਖੁੱਲ੍ਹੇ ਤੇ ਢਿੱਲੀ ਪਤਲੂਨ, ਚਿੱਟੀ ਦੁੱਧ ਦਾੜ੍ਹੀ, ਹਯਾਤੀ ਦੀਆਂ ਔਕੜਾਂ ਉਹਨੂੰ ਕੁੱਬਾ ਕਰਕੇ ਛੱਡਿਆ ਸੀ। ਇੱਕ ਡਾਂਗ ਦੇ ਸਹਾਰੇ ਮੁਸ਼ਕਲ ਨਾਲ ਖਲੋਤਾ ਕੈਮਰੇ ਵੱਲ ਵੇਖਦਾ ਬੁੱਢੜਾ, ਮੱਥੇ ਉੱਤੇ ਉਮਰਾਂ ਦੀਆਂ ਵੱਟਾਂ, ਬਾਬਾ ਸੋਹਣ ਸਿੰਘ ਭਕਨਾ, ਜਿਹਨੇ ਸਾਨ ਫਰਾਂਸਿਸਕੋ ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ ਤੇ ਉਰਦੂ ਜ਼ਬਾਨ ਦਾ ਗਦਰ ਨਾਂ ਦਾ ਇਨਕਲਾਬੀ ਅਖ਼ਬਾਰ ਛਾਪਣ ਦਾ ਸੇਰ ਬੰਦ ਕੀਤਾ। ਕੰਧ ਉੱਤੇ ਇਸ ਅਖ਼ਬਾਰ ਦੇ ਛਾਪੇ ਦਾ ਨਕਸ਼ਾ ਵੀ ਲੱਗਿਆ ਹੋਇਆ ਸੀ। ਅੰਗਰੇਜ਼ ਰਾਜ ਦਾ ਵੈਰੀ ਹਫ਼ਤਾਵਾਰ ਉਰਦੂ ਤੇ ਗੌਰਮੁਖੀ ਅਖ਼ਬਾਰ ਗਦਰ ਯੁਗਾਂਤਰ ਆਸ਼ਰਮ, ਸਾਨ ਫਰਾਂਸਿਸਕੋ, ਅਮਰੀਕਾ ਤੋਂ 24 ਮਾਰਚ 1914 ਨੂੰ ਕੱਢਿਆ ਗਿਆ। ਅਖ਼ਬਾਰ ਵਿੱਚ ਅੰਗਰੇਜ਼ਾਂ ਦਾ ਕੱਚਾ ਚੱਠਾ ਖੋਲ੍ਹ ਕੇ ਲਿਖਿਆ ਗਿਆ, ਕਿੰਜ 10 ਵਰ੍ਹਿਆਂ ਵਿੱਚ 2 ਕਰੋੜ ਹਿੰਦੁਸਤਾਨੀ ਭੁੱਖ ਨਾਲ ਮਰ ਗਏ, ਇਸ ਲਈ ਭਈ ਅੰਗਰੇਜ਼ ਹਰ ਵਰ੍ਹੇ 50 ਕਰੋੜ ਰੁਪਇਆ ਲੁੱਟ ਕੇ ਇੰਗਲੈਂਡ ਲੈ ਜਾਂਦੇ ਸਨ। 1857 के गदर को 52 बरस हो गए हैं। अब दूसरे गदर की सख्त ज़रूरत है। बाबा सोहन सिंह भकना, जिन्ना गामा घाटा मारो समुद्री जहाज़ मुੱਲ ਲੈ ਕੇ ਹਿੰਦੁਸਤਾਨ 'ਤੇ ਹਮਲੇ ਦਾ ਮਨਸੂਬਾ ਬਣਾਇਆ। ਬਾਬਾ ਭਕਨਾ ਕੋਈ ਆਮ ਬੰਦਾ ਨਹੀਂ ਸੀ, ਆਜ਼ਾਦੀ ਤੇ ਇਨਕਲਾਬ ਦਾ ਇੱਕ ਉਤਾਰ ਸੀ। ਭਗਤ ਸਿੰਘ ਨੇ ਇੱਕ ਵਾਰੀ ਫਿਰ ਬਾਬੇ ਹੋਰਾਂ ਦੀ ਫੋਟੋ ਸਾਹਮਣੇ ਮੱਥਾ ਟੇਕਿਆ ਤੇ ਆਪਣਾ ਮਨਪਸੰਦ ਉਰਦੂ ਸ਼ੇਰ ਪੜ੍ਹਿਆ, ਜਿਵੇਂ ਕੀਰਤਨ ਪੜ੍ਹੀ ਦੀ ਏ, ਤੇ ਇਸ पिक्चर गैलरी तो बाहर आ गया। खाक है गर्दिश में तपिश से मेरी, मैं वो मजनू हूँ जो जिंदा में भी आज़ाद रहा। कतूरा बरुआं विच बैठा ਉਹਨੂੰ ਉਡੀਕਦਾ ਸੀ ਪਿਆ। ਆਸਮਾਨ ਖਰਾ ਹੋ ਗਿਆ ਸੀ। ਦੂਰ ਦੂਰ ਤੀਕਰ ਕੋਈ ਬੱਦਲ ਨਹੀਂ ਸੀ, ਪਰ ਕਤੂਰਾ ਹੁਣ ਵੀ ਆਪਣੇ ਜੁੱਸੇ ਨੂੰ ਬਾਰ-ਬਾਰ ਝੋਨੇ ਦਿੰਦਾ ਸੀ, ਜਿਵੇਂ ਹਾਲੀ ਵੀ ਉਹ ਗਿੱਲਾ ਹੋਵੇ। ਬੇਰੀ ਦੇ ਪੱਤਰਾਂ ਵਿੱਚੋਂ ਪਾਣੀ ਚੋਂਦਾ ਸੀ ਪਿਆ। ਭਗਤ ਨੂੰ ਵੇਖ ਕੇ ਹੰਝੂਆਂ ਹਾਰ ਟਿਪ ਟਿਪ ਡਿੱਗਦਾ ਜਾਂਦਾ ਸੀ। ਕਤੂਰੇ ਨੇ ਇੱਕ ਸਵਾਲੀਆ ਚਾਉਂ ਕੀਤੀ, ਜਿਵੇਂ ਪੁੱਛਦਾ ਹੋਵੇ ਭਈ ਹੁਣ ਕਿੱਥੇ ਜਾਣਾ ਏ। ਭਗਤ ਨੇ ਨੀਵਾਂ ਹੋ ਕੇ ਉਹਨੂੰ ਇੱਕ ਥਾਪੜਾ ਦਿੱਤਾ। ਹੁਣ ਸ਼ਹਿਰ ਲਾਹੌਰ। ਮੱਲਾ ਚੱਲ ਹੁਣ ਮੇਲੇ ਨੂੰ ਚੱਲੀਏ। ਸ਼ਹਿਰ ਲਾਹੌਰ ਦੇ ਮੇਲੇ ਨੂੰ, ਜਿੱਥੇ ਸ਼ਾਹ ਹੁਸੈਨ ਦੇ ਮੇਲੇ ਚਿਰਾਗਾਂ ਦੀਆਂ ਰਾਤਾਂ ਵਿੱਚ ਜਿੰਨੇ ਵੀ ਦੀਵੇ ਬਲਦੇ ਨੇ, ਉਹਨਾਂ ਵਿੱਚ ਮੇਰੀ ਰਤ ਦਾ ਤੇਲ ਬਲਦਾ ਏ। ਜਿੱਥੇ ਮੈਂ ਬੇੜੀਆਂ ਦੀਆਂ ਝਾਂਜਰਾਂ ਪਾ ਕੇ ਨੱਚਿਆ ਸਾਂ, ਉਸ ਸ਼ਹਿਰ ਦੇ ਲੋਕ ਤੇ ਜ਼ਾਲਮ ਨਹੀਂ ਸਨ, ਪਰ ਮੈਨੂੰ ਮਰਨ ਦਾ ਸ਼ੌਕ ਸੀ। ਚੱਲ ਕਤੂਰਿਆ, ਚੱਲ ਮੇਲੇ ਨੂੰ ਚੱਲੀਏ। ਭਗਤ ਅੱਗੇ ਅੱਗੇ ਤੇ ਕਤੂਰਾ ਪਿੱਛੇ ਪਿੱਛੇ।